ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਸ਼ਰ੍ਹਾ ਹੀਰ ਵਾਰਿਸ ਸ਼ਾਹ ਦੀ ਇੱਕ ਨਵੀਂ ਕਿਸ਼ਤ ਵਿੱਚ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ। ਇਸ ਵੇਲੇ ਇਸ ਕਿੱਸੇ ਵਿੱਚ ਮੁਕਾਲਮਾ ਚੱਲਦਾ ਪਿਆ ਹੈ ਰਾਂਝੇ ਦਾ ਅਤੇ ਉਹਦੀ ਭਰਜਾਈ ਦਾ। ਭਰਜਾਈ ਜਿਵੇਂ ਕਿ ਤੁਸੀਂ ਜਾਣਦੇ ਹੋ, ਪੀਰ ਵਾਰਿਸ ਸ਼ਾਹ ਨੇ ਭਰਜਾਈ ਨੂੰ ਇਸਤਾਰਾ ਵਰਤਿਆ ਹੈ ਸ਼ਹਾਵਤ ਦਾ। ਦੂਜਿਆਂ ਲਫ਼ਜ਼ਾਂ ਵਿੱਚ ਗੱਲ ਕਰੀਏ ਤਾਂ ਇਸ ਵੇਲੇ ਇਹ ਮੁਕਾਲਮਾ ਹੈ ਸ਼ਹਾਵਤ ਅਤੇ ਜਿਸਮ ਦੇ ਦਰਮਿਆਨ। ਪਿਛਲੀ ਕਿਸ਼ਤ ਵਿੱਚ ਤੁਸੀਂ ਸੁਣਿਆ ਕਿ ਜਿਵੇਂ ਭਾਬੀ ਨੇ ਮਸਖਰੀ ਕੀਤੀ ਰਾਂਝੇ ਨਾਲ ਅਤੇ ਰਾਂਝੇ ਕਿਵੇਂ ਸੜ ਕੇ ਉਹਦਾ ਜਵਾਬ ਦਿੱਤਾ। ਉਹਨੂੰ ਦੱਸਿਆ ਕਿ ਤੁਸੀਂ ਔਰਤਾਂ ਵੀ ਕੁਝ ਘੱਟ ਨਹੀਂ ਹੋ, ਤੁਸੀਂ ਬੜੇ ਬੜੇ ਰਾਜੇ ਮਹਾਰਾਜੇ ਜਿਹੜੇ ਨੇ ਉਹਨਾਂ ਨੂੰ ਬਦਰਾ ਲਿਆ, ਉਹਨਾਂ ਨੂੰ ਤੁਸੀਂ ਰਾਹ ਰਾਸਤੇ ਤੋਂ ਹਟਾ ਲਿਆ, ਉਹਨਾਂ ਨਾਲ ਚੱਕਰ ਕੀਤਾ, ਉਹਨਾਂ ਨਾਲ ਮੱਕਰ ਕੀਤਾ। ਉਹਦੇ ਜਵਾਬ ਵਿੱਚ ਹੁਣ ਭਾਬੀ ਅੱਗੋਂ ਆਖਦੀ ਏ ਕਿ ਭਾਬੀ ਆਖਦੀ ਗੁੰਡਿਆ ਮੁੰਡਿਆ ਵੇ ਸਾਡੇ ਨਾਲ ਕੀ ਰਿਕਤਾਂ ਚਾਹੀਆਂ ਨਹੀਂ। ਗੁੰਡਾ ਜਿਸ ਨੂੰ ਅਸੀਂ ਆਮ ਜ਼ਬਾਨ ਵਿੱਚ ਬਦਮਾਸ਼ ਆਖਦੇ ਨੇ ਕਿ ਬਦਮਾਸ਼ਾ ਸਾਡੇ ਨਾਲ ਇਹ ਕੀ ਰਿਕਤਾਂ ਚਾਹੀਆਂ ਨੇ। ਰਿਕਤਾਂ ਹੁੰਦਾ ਹੈ ਕਿ ਬਦਨਾਮੀ ਕਰਨ ਵਾਲੀਆਂ ਗੱਲਾਂ ਕਰਨਾ, ਕਿਸੇ ਦੀ ਬਦਨਾਮੀ ਕਰਨਾ, ਉਸ ਨੂੰ ਆਖਦੇ ਨੇ ਰਿਕਤਾਂ ਕਰਨਾ। ਅਸੀਂ ਸ਼ਰਮ ਦੀਆਂ ਮਾਰੀਆਂ ਡੁੱਬ ਮੋਈਆਂ, ਅਸੀਂ ਸ਼ਰਮ ਦੀਆਂ ਮਾਰੀਆਂ ਡੁੱਬ ਮੋਈਆਂ, ਸਾਡੇ ਭਾ ਤੂੰ ਕਈਆਂ ਬਣਾਈਆਂ ਨਹੀਂ। ਕਿ ਅਸੀਂ ਤੇ ਸ਼ਰਮ ਤੋਂ ਡੁੱਬ ਮਰ ਰਹੀਆਂ, ਸਾਡੇ ਭਾ ਤੂੰ ਕਈਆਂ ਬਣਾਈਆਂ। ਸਾਡੇ ਵਾਸਤੇ ਕਿਹੜੀ ਤੂੰ ਮੁਸੀਬਤ ਖੜੀ ਕਰ ਦਿੱਤੀ ਏ ਕਿ ਕਰਦਾ ਤੂੰ ਹੈ, ਵਿਹੜਿਆਂ ਵਿੱਚ ਤੂੰ ਵੇਨਾ ਹੈ, ਜਾਤੀਆਂ ਲੋਕਾਂ ਦਿਆਂ ਘਰਾਂ 'ਚ ਤੂੰ ਮਾਰਦਾ ਹੈ, ਮਹੱਲਿਆਂ ਅਤੇ ਵਿਹੜਿਆਂ ਵਿੱਚ ਲਟਕ ਕੇ ਮਸਤ ਹੋ ਕੇ ਫਿਰਦਾ ਤੂੰ ਹੈ ਅਤੇ ਬਦਨਾਮੀ ਤੂੰ ਸਾਡੀ ਕਰਦਾ ਪਿਆ ਹੈ। ਵੱਲੀ ਜੇਠ ਅਤੇ ਜਿਨ੍ਹਾਂ ਦੇ ਫੱਤੂ ਦੇਵਰ ਡੁੱਬ ਮੋਈਆਂ ਉਹ ਭਰਜਾਈਆਂ ਨਹੀਂ। ਪਿਛਲੀ ਕਿਸ਼ਤ ਵਿੱਚ ਵੀ ਮੈਂ 2-3 ਤੁਹਾਨੂੰ ਕਿੱਸੇ ਸੁਣਾਏ ਹਨ ਕਿ ਇਹ ਕਿੱਸਿਆਂ ਵਿੱਚ ਅੱਗੋਂ ਕਿੱਸੇ ਨੇ ਕਿ ਉਹ ਕਿਸੇ ਬੰਦੇ ਦੇ 4 ਪੁੱਤਰ ਹਨ, ਅੱਲੀ, ਵੱਲੀ, ਫੱਤੂ ਅਤੇ ਮੱਤੂ। ਉਹਨਾਂ 'ਚੋਂ ਇੱਕ ਦੀ ਬੀਵੀ ਆਈ ਸੁਹਾਗਣ, ਉਸ ਦਾ ਨਾਂ ਆਈ ਅਤੇ ਉਹ ਪਹਿਲੇ ਇੱਕ ਨਾਲ ਉਹਦੀ ਸ਼ਾਦੀ ਹੋਈ ਆਈ, ਉਹਦਾ ਖਾਮਨ ਮਰ ਗਿਆ, ਉਸ ਵਿੱਚੋਂ ਇੱਕ ਹੋਰੀ ਨਾਲ ਕੀਤੀ ਅਤੇ ਅੱਗੋਂ ਉਹਨਾਂ ਕਿਸੇ ਗਲਤ ਫਹਿਮੀ ਦੀ ਬੁਨਿਆਦ 'ਤੇ ਉਸ ਸੁਹਾਗਣ ਨੂੰ ਰਾਤ ਸੁੱਤਿਆਂ ਪਿਆ ਮੰਜੀ ਉਹਦੀ ਚਾਹ ਕੇ ਦਰਿਆ ਵਿੱਚ ਰੋੜ ਦਿੱਤੀ। ਇਹ ਕਿੱਸਾ ਹੈ। ਬਹਰਹਾਲ ਅਸੀਂ ਅੱਗੇ ਚੱਲਦੇ ਹਾਂ ਕਿ ਲਟਕਿੰਦੜਾ ਵਿਹੜਿਆਂ ਵਿੱਚ ਫਿਰਦਾ, ਰੰਨਾਂ ਪਿੰਡ ਦੀਆਂ ਤੁਧ ਭਰਮਾਈਆਂ ਨਹੀਂ। ਲਟਕਿੰਦੜਾ ਉਹ ਜਿਹੜਾ ਕਿ ਲਟਕ ਲਟਕ ਕੇ ਚੱਲਦਾ ਹੈ, ਬੇਨਿਆਜ਼ੀ ਦੀ ਚਾਲ, ਮਸਤੀ ਦੀ ਚਾਲ ਚੱਲਣ ਵਾਲਾ, ਉਹ ਉਸ ਨੂੰ ਆਖਦੇ ਨੇ ਲਟਕਿੰਦੜਾ। ਕਿ ਤੂੰ ਵਿਹੜਿਆਂ ਵਿੱਚ ਲਟਕ ਮਟਕ ਕੇ ਫਿਰਦਾ ਹੈ, ਸਾਰੇ ਪਿੰਡ ਦੀਆਂ ਰੰਨਾਂ ਤੂੰ ਭਰਮਾਈਆਂ। ਭਰਮਾਉਣਾ ਤੋਂ ਮਤਲਬ ਇਹ ਹੁੰਦਾ ਹੈ ਕਿ ਆਪਣੇ ਵੱਲ ਮਾਇਲ ਕਰਨਾ, ਉਹਨਾਂ ਦੇ ਜਜ਼ਬਾਤ ਨੂੰ ਉਭਾਰਨਾ, ਇਹ ਹੁੰਦਾ ਹੈ ਭਰਮਾਉਣਾ। ਕਿ ਤੂੰ ਆਪ ਹੁਣ ਤੁਸੀਂ ਇੱਥੇ ਜਿਹੜੇ ਬੰਦੇ ਇਸ ਕਿਸੇ ਦੀ ਬਾਤਨ ਨੂੰ ਸਮਝਣ ਦੀ ਕੋਸ਼ਿਸ਼ ਵਿੱਚ ਹੁੰਦੇ ਨੇ ਉਹਨਾਂ ਵਾਸਤੇ ਇਹ ਗੱਲ ਹੈ ਕਿ ਸ਼ਹਾਵਤ ਅਤੇ ਜਿਸਮ ਦੀ ਗੱਲ ਪਈ ਹੁੰਦੀ ਹੈ ਕਿ ਉਹ ਹੁਣ ਉਸ ਨੂੰ ਦੋਸ਼ ਦੇ ਰਿਹਾ ਹੈ ਸ਼ਹਾਵਤ ਨੂੰ ਕਿ ਤੇਰੀ ਵਜ੍ਹਾ ਤੋਂ ਮੈਂ ਬਦਨਾਮ ਹਾਂ ਜਾਂ ਤੇਰੀ ਵਜ੍ਹਾ ਤੋਂ ਮੇਰੇ ਉੱਤੇ ਮੁਸੀਬਤਾਂ ਅਤੇ ਪਰੇਸ਼ਾਨੀਆਂ ਆ ਰਹੀਆਂ ਨੇ। ਅਤੇ ਸ਼ਹਾਵਤ ਉਸ ਨੂੰ ਆਖਦੀ ਹੈ ਕਿ ਤੂੰ ਵਿਹੜਿਆਂ ਵਿੱਚ ਜਾ ਰਿਹਾ, ਤੂੰ ਔਰਤਾਂ ਨੂੰ ਭਰਮਾ ਰਿਹਾ ਹੈ ਅਤੇ ਬਦਨਾਮ ਤੂੰ ਮੈਨੂੰ ਕਰ ਰਿਹਾ ਹੈ, ਇਹ ਤੇਰਾ ਕਸੂਰ ਹੈ। ਸੂਫੀ ਅੰਗ ਵਿੱਚ ਬੰਦੇ ਦੇ ਅੰਦਰ ਦੀ ਦੁਨੀਆ 'ਤੇ ਗੱਲਬਾਤ ਹੁੰਦੀ ਹੈ, ਨਾ ਕਿ ਉਹਦੇ ਜ਼ਾਹਰੀ ਆਮਾਲ ਜ਼ਾਹਰੀ ਅਫਆਲ 'ਤੇ ਗੱਲ ਹੁੰਦੀ ਹੈ। ਇਨਸਾਨ ਦੇ ਅੰਦਰ ਕੁਝ ਚੀਜ਼ਾਂ ਹਨ ਜਿਹੜੀਆਂ ਉਸ ਨੂੰ ਜ਼ਾਹਿਰਨ ਉਸ ਨੂੰ ਬੁਰੇ ਰਸਤੇ 'ਤੇ ਚਲਾਉਂਦੀਆਂ ਨੇ, ਉਸ ਕੋਲੋਂ ਬੁਰੇ ਕੰਮ ਕਰਾਉਂਦੀਆਂ ਨੇ। ਅਤੇ ਫ਼ਕਰ ਦਾ ਜਿਹੜਾ ਕੰਮ ਹੁੰਦਾ ਹੈ, ਫ਼ਕਰ ਦਾ ਕੰਮ ਹੁੰਦਾ ਹੈ ਕਿ ਬੰਦੇ ਦੇ ਬਾਤਨ ਨਾਲ ਧਿਆਨ ਕਰਨਾ, ਬੰਦੇ ਦੇ ਬਾਤਨ ਨੂੰ ਸਾਫ਼ ਕਰਨਾ, ਉਹਦੇ ਅੰਦਰੋਂ ਮੈਲ ਖ਼ਤਮ ਕਰਨੀ। ਬੰਦੇ ਦੇ ਜੁੱਸੇ ਦੇ ਅੰਦਰ, ਬੰਦੇ ਦੇ ਦਿਲ ਦੇ ਅੰਦਰ ਜਿਹੜੀ ਅੰਦਰ ਦੀ ਦੁਨੀਆ ਹੈ, ਉਹਦੇ ਵਿੱਚ ਫ਼ਕੀਰ ਆਖਦੇ ਨੇ 5 ਸ਼ੈਵਾਂ ਹੁੰਦੀਆਂ ਨੇ ਜਿਹੜੀਆਂ ਉਸ ਦੇ ਜ਼ਾਹਰੀ ਅਫਆਲ ਦਾ ਮੁਜਬ ਹੁੰਦੀਆਂ ਨੇ, ਮੁੱਢ ਬਣਦੀਆਂ ਨੇ। ਵਾਰਿਸ ਸ਼ਾਹ ਅੱਗੇ ਇੱਕ ਜਗ੍ਹਾ 'ਤੇ ਲਿਖਦੇ ਨੇ ਕਿ 5 ਤੱਤ ਮਾਰੇ ਸੋਈ ਫ਼ਕਰ ਹੋਵੇ, ਨਹੀਂ ਤੇ ਗਧੇ ਨੇ ਗੋਦੜਾ ਪਾਇਆ ਹੀ। 5 ਤੱਤ ਜਿਹੜੇ ਬੰਦੇ ਦੇ ਅੰਦਰ ਮੌਜੂਦ ਨੇ, ਜਿਹੜਾ ਕਿ ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ, ਇਹ 5 ਉਹ ਸ਼ੈਵਾਂ, ਇਹ 5 ਉਹ ਜਿੰਨ ਜਿਹੜੇ ਬੰਦੇ ਦੇ ਅੰਦਰ ਨੂੰ ਕਿ ਜਿਹੜੇ ਬੰਦੇ ਨੇ ਅਪੁੱਠੇ ਰਾਹ 'ਤੇ ਚਲਾਉਂਦੇ ਨੇ, ਇਹ ਖਾਹਿਸ਼ਾਤ ਨਫਸਾਨੀ ਦਾ ਪੈਰੋ ਉਸ ਨੂੰ ਬਣਾਉਂਦੇ ਨੇ। ਇਹ ਉਹ 5 ਸ਼ੈਨ। ਅਤੇ ਇਸ ਕਿੱਸੇ ਦਾ ਵੀ ਜਿਹੜਾ ਬਾਤਨੀ ਅੰਗ ਰੰਗ ਢੰਗ ਹੈ ਉਹ ਇਹ ਹੀ ਹੈ ਕਿ ਇਨਸਾਨ ਦੇ ਜਿਹੜੇ ਅੰਦਰ ਇਹ 5 ਤੱਤ ਨੂੰ, ਇਹਨਾਂ ਨੂੰ ਇਨਸਾਨ ਨੂੰ ਇਸ ਕਾਬਲ ਬਣਾਇਆ ਜਾਵੇ। ਵਾਰਿਸ ਸ਼ਾਹ ਦਾ ਪੈਗਾਮ ਇਹ ਹੈ ਕਿ ਇਸ ਕਾਬਲ ਬੰਦਾ ਹੋਵੇ, ਇਹਨਾਂ 5 ਬਲਾਵਾਂ ਉੱਤੇ ਬੰਦਾ ਕਾਬੂ ਪਾ ਲਵੇ। ਜਦੋਂ ਇਹਨਾਂ ਉੱਤੇ ਬੰਦਾ ਕਾਬੂ ਪਾ ਲੈਂਦਾ ਹੈ ਉਸ ਵੇਲੇ ਉਹ ਇੱਕ ਕਾਮਲ ਮਰਦ, ਕਾਮਲ ਇਨਸਾਨ ਬਣਦਾ ਹੈ।
ਹੁਣ ਚूँकि किस्से दा मुढ़ है तो मुढ़ विच जिहड़ी पहली बला है बंदे दे अंदर जिसनों काम आखदे ने यानी शावत जिहड़ी है ये शावत की गल हो रही है। भाभी इस्तारा है ज़ाहरी वो ही कि किस्सा है हीर दा रांझे दा उहदियां भरजाइयां भरावां दा ज़ाहरी अंग रंग इसदा वो ही है। बातनी तौर पर ये जिहड़ा बंदे दे अंदर वो 5 बलावां हैं वो पहली जिहड़ी बला है सब तो वड्डी बला जिहड़ी शावत है ये उस दी गल हो रही है। तो वक्त के नाल तुसी अगे सारे इस दे किस्से दे रंग वेखदे जाने ने। हुण ये भाभी ते रांझे दा झगड़ा चलदा पिया है। अगों आखदी है कि घरों घरी विचारदे लोग सारे, घरों घरी विचारदे लोग सारे सानू कईयां फाइयां पाइयां नहीं कि हर घर साडी गल है, हर घर साडे बारे सोचिया जा रहा है। ये भरजाइयां जिहड़ियां ने इन्हां रांझे दी कंड उत्ते ये ने ये इस दे नाल मतवालियां ने मस्तानियां ने उस वजह तो ये जिहड़ा है ये बदमाशियां करदा फिरदा है महलियां विच ते वेड़ियां विच। ये सारा जिहड़ा पिछोकड़ इसदा ये है कि ये भाभी दी शाह उत्ते करदा पिया, इन्हां भरजाइयां दी शाह ते करदा पिया। तू साडे वास्ते मुसीबत पैदा कीती है, अमल तेरे न बदनाम असीं आ। सानू छड़िया किते ना बाण जोगा, सानू छड़िया किते ना बाण जोगा, लीकां पुज के असां नू लाइयां नी। लीक बदनामी पुज के अपड़ के कि तू सन किदाई बैण जोगा नहीं छड़िया, हर जगह ते साडी तू बदनामी कीती है। पिछों अपड़ के सन मगरों रल के तू साडी बदनामी करा रहा है। सन ते तू किसे कोल बाण जोगा भी नहीं छड़िया। तेरी गल ना बनेगी नाल साडे। अगों भाभी उस नूं मेहणा पी दिंदी है कि तेरी गल ना बनेगी नाल साडे, पर नाल या सियालां दियां जाइयां नहीं कि साडे नाल तेरी गल नहीं बननी। तू जा ते जाके ते कोई सियालां दी विआह के लै आ। हुण इत्थों अगला वो मुढ़ वजਣਾ है कि वो जिहड़ी सियालां दी जाई है तुसीं जाणदे हो पहलियां किस्तां विच वारिस शाह दी ज़बानी मैं तुहानूं दस चुकिया कि हीर रूह ते चाक कलबूत जाणो। हुण ये शावत उसनों उहदी रूह वाले पासे मोड़दी पई है कि तू जा, तू वो सियालां दी जिहड़ी धी है वो परना के लै आ, साडे नाल ते तेरा गुजारा होना कोई नहीं। वारिस शाह अनमोड़ा नूं मोड़ नाही, वारिस शाह अनमोड़ा नूं मोड़ नाही, जिन्हां वादियां तोड़ निभाइयां नहीं। अनमोड़ या अमोड़ वो जिहड़े मुड़दे नहीं कि वारिस शाह उन्हां नूं मोड़ने की कोशिश ना कर जिन्हां वादियां तोड़ निभाइयां नहीं। वादी हुंदी है आदत कि जिन्हां पई होईयां आदतां तोड़ निभाउणियां ने उन्हां तेरे आखियां कोई नहीं मोड़ना। ये उस गल वाल भी इशारा है कि जिथे कुरान पाक च अल्लाह पाक फरमाउंदा है कि कुछ लोगों के दिलों उत्ते मोहरां लग गईयां, ताले लग गए, उन्हां मुड़ना कोई नहीं। उन्हां मरदे दम तक अपनियां पई होईयां आदतां जिहड़ियां ने वो उन्हां निभाउणियां ही निभाउणियां ने। तो तू इन्हां ना मोड़, इन्हां अनमोड़ा तेरे आखियां कोई नहीं मोड़ना। हुण ये भाभी उस नाल गल कीती है ते अगों रांझा उहदे जवाब विच आखदा है कि मूँह बुरा दसींदड़ा भाभीए नी, सड़े होए पतंग क्यों साड़नी है, तेरे गोचरा कम के पिया साडा, सानू बोलियां नाल क्यों मारनी है। एक नुस्खे विच ये शेर ने ते एक होर नुस्खे विच ये शेर इंज ने कि मूँह बुरा दसींदड़ा भाभीए नी, डेला अख दा पई भगारनी है कि तेरा मुँह अगे ही भैड़ा है, मुँह तेरा अगे ही बुरा है। तो उत्ते तू अख दे आने कढ़ के अख दे डेले उभार के उगाड़ के विखा रही हैं। झोटी बोसरी वांग अरड़ा के ते, झोटी बोसरी वांग अरड़ा के ते, नसां टड के नक फुलाउनी है। झोटी बोसरी हुंदी है चंगी मोटी ताज़ी, मोटी ताज़ी बोसरी झोटी यार तू अरड़ा के ते नासां टड के, नासां नक दे नथने जेड़े नासां फुला के ते तू नक फिलाउनी है, नक तू मोटा करके ते जिवें वो एक गुस्से दी ते परेशानी दी ते हैरानी दी एक हालत हुंदी है। ये उस आल इशारा है ते नाल वो जिहड़ा साडा एक पेंडू रहतड़ दा हिसाब हुंदा कि जिहड़ा इस सारे किस्से विच वारिस शाह मज्जां गावां ते उन्हां दियां मिसालां दे के, क्योंकि गल वो पे करदे ने एक जटाड़ी विच झटके माहौल विच उन्हां लोकां नाल ते जटाड़ी माहौल विच जिवें गल
ਮੱਝ ਗਾਂ ਜਾਂ ਪੱਠੇ ਘਾਹ ਨਾਲ ਇਸਤਾਰਤ ਵਰਤ ਕੇ ਜਿਵੇਂ ਸਮਝ ਆਉਂਦੀ ਹੈ ਇਵੇਂ ਹੋਰ ਕਿਸੇ ਤਰੀਕੇ ਸਮਝ ਆਉਂਦੀ ਨਹੀਂ। ਬਹਰਹਾਲ ਇਹ ਇੱਕ ਹੋਰ ਨੁਸਖੇ ਦਾ ਸ਼ੇਰ ਹੈ। ਇਸ ਨੁਸਖੇ ਵਿੱਚ ਉਹ ਆਖਦਾ ਹੈ ਕਿ ਮੂੰਹ ਬੁਰਾ ਦਸੀਂਦੜਾ ਭਾਬੀਏ ਨੀ, ਸੜੇ ਹੋਏ ਪਤੰਗ ਕਿਉਂ ਸਾੜਨੀ ਏ, ਤੇਰੇ ਗੋਚਰਾ ਕੰਮ ਕੀ ਪਿਆ ਸਾਡਾ, ਸਾਨੂੰ ਬੋਲੀਆਂ ਨਾਲ ਕਿਉਂ ਮਾਰਨੀ ਏ। ਗੋਚਰਾ ਕੰਮ ਪਾਉਣਾ ਦਾ ਮਤਲਬ ਇਹ ਹੁੰਦਾ ਹੈ ਕਿ ਉਹ ਕੰਮ ਕਿਸੇ ਨਾਲ ਪੈ ਜਾਣਾ ਜਿਹੜਾ ਕੰਮ ਉਸ ਇੱਕ ਬੰਦੇ ਤੋਂ ਇਲਾਵਾ ਕੋਈ ਹੋਰ ਨਾ ਕਰ ਸਕੇ, ਕਿ ਸਾਨੂੰ ਕਿਹੜਾ ਤੇਰੇ ਨਾਲ ਅਜਿਹਾ ਕੰਮ ਪੈ ਗਿਆ ਜਿਹੜਾ ਹੋਰ ਕੋਈ ਕਰ ਹੀ ਨਹੀਂ ਸਕਦਾ, ਤੇ ਸਾਨੂੰ ਤੂੰ ਬੋਲੀਆਂ ਨਾਲ ਕਿਉਂ ਮਾਰਦੀ ਹੈ। ਉੱਤੇ ਚਾੜ ਕੇ ਪੌੜੀਆਂ ਲਾ ਲਵੇਂ, ਉੱਤੇ ਚਾੜ ਕੇ ਪੌੜੀਆਂ ਲਾ ਲਵੇਂ, ਕਿਹੇ ਗੱਲਾਂ ਦੇ ਮਹਿਲ ਉਸਾਰਨੀ ਹੈ। ਪੌੜੀ ਪੜਸਾਂਗ ਸੀੜੀ ਲਾ ਕੇ ਕਿਸੇ ਨੇ ਕੋਠੇ ਤੇ ਚਾੜਨਾ, ਤੇ ਜਿਸੇ ਉਸ ਵਾਪਸ ਲਾਣਾ ਹੋਵੇ ਤਾਂ ਉਸ ਵੇ ਪੌੜੀ ਚਾਹ ਲੈਣੀ, ਉਹ ਪੜਸਾਂਗ ਚਾਹ ਲੈਣਾ। ਬਈ ਹੁਣ ਇਸ ਨੂੰ ਤੁਸੀਂ ਉਂਝ ਵੀ ਸਮਝੋ ਕਿ ਸ਼ਹਾਵਤ ਬੰਦੇ ਨੂੰ ਜੋਸ਼ ਦਿੰਦੀ ਹੈ, ਤੇ ਉਹ ਉਵੇਂ ਹੀ ਉਹ ਜਿਹੜੇ ਅਗਲੇ ਅਮਲ ਜਿਹੜੇ ਉਹ ਹੁਣ ਰਾਂਝੇ ਦੇ ਜ਼ਿੰਮੇ 'ਤੇ ਲੱਗਦੇ ਨੇ ਕਿ ਇਹ ਜਨਾਬ ਵਿਹੜਿਆਂ ਵਿੱਚ ਬੁੰਦਾ ਹੈ ਤੇ ਇਹ ਹਰਕਤਾਂ ਐਸੀਆਂ ਕਰਦਾ ਹੈ। ਇਹਦਾ ਜਿਹੜਾ ਪਿਛੋਕੜ ਹੁੰਦਾ ਹੈ ਜਾਂ ਜਿਹੜਾ ਪਿੱਛੋਂ ਸ਼ਹਿ ਮਿਲੀ ਹੁੰਦੀ ਉਹ ਤਾਂ ਸ਼ਹਾਵਤ ਦੀ ਮਿਲੀ ਹੁੰਦੀ। ਹੁਣ ਉਹ ਭਾਬੀ ਨੂੰ ਪਿਆਦਾ ਹੈ ਕਿ ਤੂੰ ਮੈਂ ਕੋਠੇ ਤੇ ਚਾੜ ਕੇ ਤੇ ਪਿੱਛੋਂ ਪੌੜੀ ਛੇਕ ਲਈਏ। ਪੌੜੀ ਛਿੱਕਣ ਤੋਂ ਮੁਰਾਦ ਹੋਈ ਹੈ ਕਿ ਤੂੰ ਹੁਣ ਮੰਨਦੀ ਨਹੀਂ, ਤੂੰ ਆਦੀ ਹੈ ਕਿ ਤੇਰਾ ਇਹ ਆਪਣੇ ਕਸੂਰ ਹੈ, ਤੂੰ ਆਪ ਹੀ ਇਹ ਸਾਰਾ ਕੁਝ ਕਰਦਾ ਹੈ, ਹਾਲਾਂਕਿ ਮੈਨੇ ਤੂੰ ਇਸ ਕੋਠੇ ਉੱਤੇ ਮੈਨੂੰ ਤੂੰ ਚਾੜਿਆ ਹੈ। ਅਸਾਂ ਨਾਲ ਕੀ ਮਾਮਲਾ ਪਿਆ ਤੇਰਾ, ਅਸਾਂ ਨਾਲ ਕੀ ਮਾਮਲਾ ਪਿਆ ਤੇਰਾ, ਪਰ ਪੇਕਿਆਂ ਵੱਲੋਂ ਗਵਾਰਨੀ ਹੈ। ਸਾਡਾ ਤੇਰੇ ਨਾਲ ਕੋਈ ਵਾਹ ਨਹੀਂ, ਪਰ ਤੂੰ ਪੇਕਿਆਂ ਲੋਈ ਗਵਾਰ ਹੈ, ਤੂੰ ਪਿੱਛੋਂ ਹੀ ਜਾਹਿਲ ਹੈ, ਤੂੰ ਪਿੱਛੋਂ ਹੀ ਗਵਾਰ ਹੈ। ਤੇਰੀ ਅਸਲ ਜਿਹੜੀ ਹੈ ਉਹ ਤੇਰੀ ਅਸਲ ਹੀ ਗਵਾਰ ਹੈ, ਜਾਹਿਲ ਹੈ। ਤੂੰ ਆਪਣੀ ਅਸਲ ਵਿਖਾ ਰਹੀ ਹੈ ਤੇ ਹਰ ਸ਼ੈ ਆਪਣਾ ਅਸਲ ਹੀ ਵਿਖਾਉਂਦੀ ਹੈ, ਤੂੰ ਵੀ ਆਪਣਾ ਅਸਲ ਵਿਖਾ ਰਹੀ ਹੈ। ਐਵੇਂ ਗੈਬ ਦੀਆਂ ਤੁਹਮਤਾਂ ਜੋੜ ਕੇ ਤੇ ਐਵੇਂ ਗੈਬ ਦੀਆਂ ਤੁਹਮਤਾਂ ਜੋੜ ਕੇ ਤੇ ਕੁਝ ਸੱਚ ਨਾ ਝੂਠ ਨਿਤਾਰਨੀ ਹੈ। ਨਿਤਾਰਨਾ ਹੁੰਦਾ ਹੈ ਕਿ ਜਿਵੇਂ ਕੋਈ ਸ਼ੈ ਪੁਣ ਕੇ ਤੇ ਉਸ ਨੂੰ ਰੱਖੀਏ ਤੇ ਉਸ ਦਾ ਕੁਝ ਹਿੱਸਾ ਨਿੱਤਰ ਕੇ ਵੱਖਰਾ ਹੋ ਕੇ ਇੱਕ ਪਾਸੇ ਹੋ ਜਾਂਦਾ ਹੈ। ਬਈ ਤੂੰ ਇਹ ਸਾਰੀਆਂ ਗੈਬ ਦੀਆਂ ਹੁੰਦੀਆਂ ਨੇ ਕਿ ਜਿਨ੍ਹਾਂ ਗੱਲਾਂ ਦਾ ਸਿਰ ਪੈਰ ਕੋਈ ਨਾ ਹੋਵੇ। ਅੰਜੇ ਹਵਾਈ ਗੱਲਾਂ ਜੋੜ ਕੇ ਬਈ ਇਹ ਤੂੰ ਹਵਾਈ ਗੱਲਾਂ ਜੋੜ ਜਾੜ ਕੇ ਤੇ ਸਾਡੇ ਤੇ ਤੁਹਮਤਾਂ ਲਾ ਰਹੀ ਹੈ। ਕੋਈ ਸੱਚ ਝੂਠ ਨਿਤਾਰ ਤੇ ਸਹੀ, ਕੋਈ ਸੱਚ ਤੇ ਝੂਠ ਵਿੱਚ ਫਰਕ ਤੇ ਕਰ। ਤੂੰ ਸੱਚ ਤੇ ਝੂਠ ਨਹੀਂ ਨਿਤਾਰ ਰਹੀ। ਵਾਰਿਸ ਸ਼ਾਹ ਬੇਫਾਇਦਾ ਉਮਰਬਾਜ਼ੀ, ਵਾਰਿਸ ਸ਼ਾਹ ਬੇਫਾਇਦਾ ਉਮਰਬਾਜ਼ੀ, ਜਾ ਕੇ ਰੋਜ਼ ਕਿਆਮਤੇ ਹਾਰਨੀ ਹੈ। ਵਾਰਿਸ ਸ਼ਾਹ ਇਹ ਉਮਰ ਦੀ ਖੇਡ ਜਿਹੜੀ ਹੈ ਇਹ ਜ਼ਾਇਆ ਹੀ ਹੈ, ਇਹ ਫਜ਼ੂਲ ਹੀ ਹੈ, ਇਹ ਰੋਜ਼ ਕਿਆਮਤ ਹਾਰ ਹੀ ਜਾਣੀ ਹੈ। ਇਹ ਸਾਰੀ ਬਾਜ਼ੀ ਜਿਹੜੀ ਅਸੀਂ ਪੇ ਖੇਡਦੇ ਹਾਂ ਅਸੀਂ ਇਹ ਫਜ਼ੂਲ ਪੇ ਖੇਡਦੇ ਹਾਂ। ਬਈ ਮਤਲਬ ਇਹ ਹੋਇਆ ਕਿ ਬਈ ਜਿਹੜੀ ਅਸੀਂ ਇਹ ਉਮਰ ਦੀ ਬਾਜ਼ੀ ਗਫਲਤ ਵਿੱਚ ਪੇ ਖੇਡਦੇ ਹਾਂ ਇਹ ਸਾਰੀ ਬੇਫਾਇਦਾ ਹੈ, ਕਿਉਂਕਿ ਇਸ ਸਨ ਕਿਆਮਤ ਵਾਲੇ ਦਿਨ ਹਰਵਾ ਦੇਣਾ ਹੈ। ਹੁਣ ਉਹ ਬਰਜਾਈ ਨੂੰ ਲੱਗੀ ਹੈ ਕੌੜ, ਉਹਦਾ ਗੁੱਸਾ ਮਜ਼ੀਦ ਵਧਿਆ ਹੈ। ਹੁਣ ਹੋਰ ਤਪ ਗਈ ਹੈ ਤੇ ਹੋਰ ਤਪ ਕੇ ਮਜ਼ੀਦ ਗੁੱਸੇ ਵਿੱਚ ਉਸ ਨੂੰ ਆਦੀ ਹੈ ਕਿ ਸਿੱਧਾ ਹੋ ਕੇ ਰੋਟੀਆਂ ਖਾ ਜੱਟਾ, ਸਿੱਧਾ ਹੋ ਕੇ ਰੋਟੀਆਂ ਖਾ ਜੱਟਾ, ਆਕਾਸ਼ ਨੂੰ ਏਡੀਆਂ ਚਾਹੀਆਂ ਨਹੀਂ ਕਿ ਇਹ ਕਿਹੜੀਆਂ ਤੂੰ ਏਡਾ ਜਨਾਬ ਪੱਬਾਂ ਬਾਹਰ ਹੋਇਆ ਹੋਇਆ ਤੇ ਤੂੰ ਜਨਾਬ ਵੱਧ ਗੱਲਾਂ ਪਿਆ ਕਰਦਾ ਹੈ ਤੇ ਆਕੜਾਂ ਤੂੰ ਪਿਆ ਕਰਦਾ ਹੈ। ਇਹ ਤੂੰ ਇੰਝ ਕਰ ਚੁੱਪ ਕਰਕੇ ਤੇ ਰੋਟੀਆਂ ਖਾ ਸਿੱਧਾ ਹੋ ਕੇ ਤੇ ਇਹ ਰਿਜ਼ਕ ਖਾ। ਇਹ ਅੱਗੋਂ ਆਕੜਾਂ ਤੇ ਇਹ ਗੱਲਾਂ ਜਿਹੜੀਆਂ ਬਣਾ ਰਿਹਾ ਇਹਨਾਂ ਬਣਾਉਣ ਦੀ ਕੋਈ ਨਹੀਂ ਲੋੜ। ਤੇਰੀ ਪਨਗਟਾਂ ਉੱਤੇ ਗੱਲ ਹੋਵੇ, ਤੇਰੀ ਪਨਗਟਾਂ ਉੱਤੇ ਗੱਲ ਹੋਵੇ, ਧੁੰਮਾਂ ਵਿੱਚ ਤਰਿੰਜਣਾਂ ਪਾਈਆਂ ਨਹੀਂ। ਪਨਗਟ ਜਿੱਥੇ ਉਹ ਅਗਲੇ ਵੇਲਿਆਂ ਵਿੱਚ ਜ਼ਨਾਨੀਆਂ ਜਿਹੜੀਆਂ ਹਨ ਕੁੜੀਆਂ ਪਾਣੀ ਭਰਨ ਜਾਂਦੀਆਂ ਹਨ, ਘੜਿਆਂ ਵਿੱਚ ਪਾਣੀ ਲੈਣ ਪੈਂਦੀਆਂ ਹਨ, ਉਹ ਪਨਗਟ ਬਈ ਜਿੱਥੇ ਵੀ ਕੁੜੀਆਂ ਦਾ ਇਕੱਠ ਹੁੰਦਾ ਹੈ। ਦੂਜੀ ਜਗ੍ਹਾ ਤਰਿੰਜਣ ਉਸ ਜ਼ਮਾਨੇ ਵਿੱਚ ਇੱਕ ਪਿੰਡ ਦੇ ਵਿੱਚ ਇੱਕ ਖਾਸ ਜਗ੍ਹਾ 'ਤੇ ਕੋਈ ਵੱਡਾ ਰੁੱਖ ਹੋਣਾ, ਕੋਈ ਬੋੜ, ਕੋਈ ਪਿੱਪਲ, ਉਹਦੇ ਥੱਲੇ ਜਾ ਕੇ ਤੇ ਉਹ ਸਾਰੀਆਂ ਕੁੜੀਆਂ ਰਲ ਕੇ ਬਹਿ ਕੇ ਤੇ ਚਰਖੇ ਕੱਤਦੀਆਂ, ਸੂਤਰ ਕੱਤਦੀਆਂ ਆਪਣੇ ਦਾਜ ਬਣਾਉਣੇ ਵਾਸਤੇ। ਕਿ ਤਰਿੰਜਣਾਂ ਤੇ ਪਨਗਟਾਂ ਤੇ ਜਿੱਥੇ ਵੀ ਕੁੜੀਆਂ ਦਾ ਕੋਈ ਇਕੱਠ ਹੁੰਦਾ ਹੈ ਉੱਥੇ ਤੇਰੀਆਂ ਹੀ ਗੱਲਾਂ ਛੜੀਆਂ ਹੁੰਦੀਆਂ ਨੇ। ਦੇਹ ਰਾਤ ਖਰਾਬ ਉਹ ਮਗਰ ਤੇਰੇ, ਦੇਹ ਰਾਤ ਖਰਾਬ ਉਹ ਮਗਰ ਤੇਰੇ, ਇਸ ਇਸ਼ਕ ਨੇ ਬਹੁਤ ਅਕਾਈਆਂ ਨਹੀਂ। ਅਕਾਉਣਾ ਤੰਗ ਕਰ ਦੇਣਾ, ਬਿਜ਼ਾਰ ਕਰ ਦੇਣਾ, ਅੱਕ ਜਾਣਾ, ਬਿਜ਼ਾਰ ਹੋ ਬੈਣਾ। ਕਿ
ਤੇਰੇ ਪਿੱਛੇ ਉਹ ਸਾਰੀਆਂ ਕੁੜੀਆਂ ਜਿਨ੍ਹਾਂ ਨੂੰ ਤੂੰ ਆਪਣੇ ਜਾ ਕੇ ਤੇ ਉੱਥੇ ਸ਼ਸ਼ਕੇ ਵਿਖਾਉਣਾ ਹੈ, ਤੂੰ ਉੱਥੋਂ ਲਟਕ ਮਟਕ ਕੇ ਲੱਗਦਾ ਹੈ ਤੇ ਉਹਨਾਂ ਨਾਲ ਜਾਤੀਆਂ ਤੇ ਦੀਰੀਆਂ ਪਾਉਣਾ ਹੈ, ਉਹ ਸਾਰੀਆਂ ਹੁਣ ਤੇਰੇ ਇਸ਼ਕ ਵਿੱਚ ਆਵਾਜ਼ਾਰ ਹੋਈਆਂ ਪਈਆਂ, ਅੱਕੀਆਂ ਪਈਆਂ ਤੇਰੇ ਪਿੱਛੇ ਬਹਿ ਕਿ ਤੂੰ ਕਿਸੇ ਨੂੰ ਪਕੜਾਈ ਹੀ ਨਹੀਂ ਦੇ ਰਿਹਾ, ਤੇਰੇ ਨਖਰੇ ਹੀ ਨਹੀਂ ਪੂਰੇ ਹੁੰਦੇ। ਘਰ ਬਾਰ ਵਿਸਾਰ ਖੁਆਰ ਹੋਈਆਂ, ਘਰ ਬਾਰ ਵਿਸਾਰ ਖੁਆਰ ਹੋਈਆਂ, ਝੋਕਾਂ ਪ੍ਰੇਮ ਦੀਆਂ ਜਿਨ੍ਹਾਂ ਨੂੰ ਲਾਈਆਂ ਨਹੀਂ। ਘਰ ਬਾਰ ਵਿਸਾਰਨਾ ਭੁੱਲ ਜਾਣਾ, ਬਈ ਆਪਣਾ ਘਰ ਬਾਰ ਵਿਸਾਰ ਕੇ, ਆਪਣਾ ਘਰ ਬਾਰ ਭੁੱਲ ਕੇ ਉਹ ਤਾਂ ਵਿਚਾਰੀਆਂ ਖੁਆਰ ਹੋ ਗਈਆਂ। ਝੋਕਾਂ ਪ੍ਰੇਮ ਦੀਆਂ ਜਿਨ੍ਹਾਂ ਨੂੰ ਲਾਈਆਂ ਨਹੀਂ, ਝੋਕ ਬਮੈਨੀ ਮਸਤੀ ਨਸ਼ਾ, ਝੋਕਾਂ ਪ੍ਰੇਮ ਦੀਆਂ ਮੁਹੱਬਤ ਦੇ ਨਸ਼ੇ, ਪਿਆਰ ਦੇ ਮੁਹੱਬਤ ਦੇ ਨਸ਼ੇ, ਪਿਆਰ ਦੀਆਂ ਮਸਤੀਆਂ ਜਿਨ੍ਹਾਂ ਨੂੰ ਤੂੰ ਇਹ ਪਿਆਰ ਦੀਆਂ ਮਸਤੀਆਂ ਲਾਈਆਂ ਨੇ, ਉਹ ਆਪਣੇ ਘਰ ਬਾਰ ਵਿਸਾਰ ਕੇ ਭੁੱਲ ਕੇ ਤੇ ਖੁਆਰ ਹੁੰਦੀਆਂ ਫਿਰਦੀਆਂ ਨੇ। ਜ਼ੁਲਫਾਂ ਕਾਲੀਆਂ ਕੁੜੀਆਂ ਹੋ ਮੰਗੂ, ਝੋਕਾਂ ਹਿੱਕ ਤੇ ਆਣ ਬਹਾਈਆਂ ਨਹੀਂ। ਇਸ ਸ਼ੇਰ ਵਿੱਚ ਤੁਸੀਂ ਹੁਣ ਪੀਰ ਵਾਰਿਸ ਸ਼ਾਹ ਦੀ ਆਪਣੀ ਰਹਿਤਲ ਨਾਲ, ਆਪਣੇ ਵਸੇਬ ਨਾਲ ਜੁੜਤ ਵੇਖੋ ਕਿ ਹੁਣ ਇਹ ਰਾਂਝੇ ਦੀਆਂ ਜ਼ੁਲਫਾਂ ਦੀ ਗੱਲ ਹੁੰਦੀ ਪਈ ਹੈ। ਦੁਨੀਆ ਦੇ ਜਿਤਨੇ ਵੀ ਸ਼ਾਇਰ ਨੇ ਉਹ ਜਦੋਂ ਕਿਸੇ ਦੇ ਹੁਸਨ ਦੀ ਗੱਲ ਕਰਦੇ ਨੇ, ਉਹਦੀ ਜ਼ੁਲਫ ਦੀ ਗੱਲ ਕਰਦੇ ਨੇ, ਉਹਦੇ ਵਾਲਾਂ ਦੀ ਗੱਲ ਕਰਦੇ ਨੇ, ਤੇ ਉੱਥੇ ਇਸਤਾਰਾ ਯਾਦ ਤੇ ਲੈ ਆਉਂਦੇ ਨੇ ਕਾਲੀ ਹਨੇਰੀ ਰਾਤ ਜਾਂ ਖੁਸ਼ਬੂਆਂ ਦੇ ਹੁੱਲੇ। ਪਰ ਵਾਰਿਸ ਸ਼ਾਹ ਦੇ ਆਪਣੀ ਰਹਿਤਲ, ਆਪਣੇ ਵਸੇਬ ਨਾਲ ਜੁੜਤ ਵੇਖੋ ਕਿ ਉਹ ਕਾਲੀਆਂ ਜ਼ੁਲਫਾਂ ਮੱਝ ਨਾਲ ਤਸ਼ਬੀਹ ਦੇ ਰਹੇ ਨੇ ਕਿ ਇੱਕ ਜੱਟ ਜਿਹੜਾ ਹੈ, ਇੱਕ ਜਿਹੜਾ ਦਿਹਾਤੀ ਬੰਦਾ ਹੈ ਪੰਜਾਬ ਦਾ ਵਾਸੀ, ਉਹਦੇ ਵਾਸਤੇ ਅਗਰ ਕਾਲੇ ਰੰਗ ਦੀ ਗੱਲ ਹੋਵੇ ਤੇ ਕਾਲਾ ਰੰਗ ਉਹਦੇ ਵਾਸਤੇ ਮੱਝ ਤੋਂ ਸੋਹਣਾ ਕੋਈ ਨਹੀਂ ਹੁੰਦਾ, ਕਿਉਂਕਿ ਮੱਝ ਉਹਦੇ ਵਸੇਬ ਦਾ, ਉਹਦੇ ਘਰ ਦਾ, ਉਹਦੇ ਕੁੰਬੇ ਦਾ ਹਿੱਸਾ ਹੁੰਦੀ ਏ ਤੇ ਮੱਝ ਤੋਂ ਅੱਗੇ ਉਸ ਨੂੰ ਕੋਈ ਸ਼ੈ ਨਹੀਂ ਹੁੰਦੀ। ਤੇ ਉਂਝ ਵੀ ਮੱਝ ਦਾ ਜਿਹੜਾ ਕਾਲਾ ਰੰਗ ਹੈ, ਮੱਝ ਜਿਸ ਵੇਲੇ ਨਹਾ ਕੇ ਨਿਕਲਦੀ ਏ, ਉਸ ਕਾਲੇ ਰੰਗ ਦੀ ਜਿਹੜੀ ਚਮਕ ਹੁੰਦੀ ਏ ਉਹ ਕਮਾਲ ਹੁੰਦੀ ਏ। ਜ਼ੁਲਫਾਂ ਕਾਲੀਆਂ ਕੁੜੀਆਂ ਹੋ ਮੰਗੂ, ਮੰਗੂ ਆਦੇ ਨੇ ਰੇਵੜ ਜਿਹੜਾ ਹੁੰਦਾ, ਇੱਜੜ। ਜ਼ੁਲਫਾਂ ਕਾਲੀਆਂ ਕੁੜੀਆਂ ਹੋ ਮੰਗੂ, ਝੋਕਾਂ ਹਿੱਕ ਤੇ ਆਣ ਬਹਾਈਆਂ ਨਹੀਂ। ਉਹਦੇ ਸੀਨੇ ਉੱਤੇ ਜ਼ੁਲਫਾਂ ਦੀ ਗੱਲ ਕਰ ਰਹੀ ਹੈ ਕਿ ਉਹ ਜ਼ੁਲਫਾਂ ਜਿਹੜੀਆਂ ਕੁੜੀਆਂ ਹੋ ਕੇ ਉਹਦੇ ਸੀਨੇ ਉੱਤੇ ਨਜ਼ਰ ਆ ਰਹੀਆਂ ਨੇ, ਬਹੁ ਇੰਝ ਨੂੰ ਕਿ ਜਿਵੇਂ ਮੱਝਾਂ ਦਾ ਛੇੜ ਬੈਠਾ, ਜਿਵੇਂ ਮੱਝਾਂ ਦਾ ਗੱਲਾ ਬੈਠਾ ਹੋਇਆ ਹੈ, ਇੰਝ ਉਹਦੀਆਂ ਜ਼ੁਲਫਾਂ ਨੇ, ਕਿਉਂਕਿ ਮੱਝ ਵੀ ਬੜੀ ਸੋਹਣੀ ਕਾਲੀ ਹੁੰਦੀ। ਤੇ ਵਾਰਿਸ ਸ਼ਾਹ ਇਹ ਜਿਨ੍ਹਾਂ ਦਾ ਚੰਦ ਦੇਵਰ, ਵਾਰਿਸ ਸ਼ਾਹ ਇਹ ਜਿਨ੍ਹਾਂ ਦਾ ਚੰਦ ਦੇਵਰ, ਡੁੱਬ ਮੋਈਆਂ ਉਹ ਭਰਜਾਈਆਂ ਨਹੀਂ। ਕਿ ਜਿਨ੍ਹਾਂ ਦਾ ਇਹੋ ਜਿਹਾ ਦੇਵਰ ਹੋਵੇ, ਐਡਾ ਸੋਹਣਾ ਤੇ ਐਡਾ ਮਸਤੋਰਾ, ਉਹਨਾਂ ਦੀਆਂ ਭਰਜਾਈਆਂ ਉਹਨਾਂ ਵਾਸਤੇ ਡੁੱਬ ਮਰਨੇ ਦਾ ਮਕਾਮ ਹੀ ਹੁੰਦਾ ਹੈ, ਕਿਉਂਕਿ ਉਹਦੇ ਨਿਤ ਉਲਾਮੇ, ਉਹਦੀਆਂ ਨਿਤ ਖਰਾਬੀਆਂ ਜਿਹੜੀਆਂ ਨੇ ਉਹ ਉਹਨਾਂ ਦੇ ਵਾਸਤੇ ਆਉਂਦੀਆਂ ਨੇ, ਤੇ ਉਹ ਵਿਚਾਰੀਆਂ ਤੇ ਇੰਝ ਹੀ ਹੈ ਕਿ ਇੰਝ ਹੀ ਸਮਝੋ ਕਿ ਜਿਵੇਂ ਉਹ ਤੇ ਡੁੱਬ ਮਰ ਗਈਆਂ। ਇਹ ਕਿੱਸਾ ਇੰਝ ਹੀ ਚੱਲਦਾ ਰਿਹਾ ਸੀ। ਇੱਥੇ ਹੁਣ ਮੈਂ ਇੱਕ ਹੋਰ ਅਰਜ਼ ਕਰਾਂਗਾ ਆਪਣੇ ਸੁਣਨੇ ਵਾਲਿਆਂ ਨੂੰ ਕਿ ਕਿਸੇ ਦਾ ਤੇ ਇੱਕ ਸੁਣਾਉਣ ਦਾ ਤਰੀਕਾ ਹੈ, ਇੱਕ ਢੰਗ ਹੈ, ਉਸ ਨਾਲ ਇਹ ਕਿੱਸਾ ਚੱਲਦਾ ਜਾ ਰਿਹਾ ਹੈ ਤੇ ਵਿੱਚ ਕਈ ਗੱਲਾਂ ਐਸੀਆਂ ਵੀ ਹੁੰਦੀਆਂ ਜਿਹੜੀਆਂ ਰਹਿ ਜਾਂਦੀਆਂ ਨੇ, ਜਾਂ ਕਿਸੇ ਲਫ਼ਜ਼ ਦਾ, ਅੱਖਰ ਦਾ ਕੋਈ ਮਤਲਬ ਮਾਨਾ ਉਹ ਰਹਿ ਜਾਂਦਾ ਹੈ ਕਿ ਕਿਉਂਕਿ ਇਸ ਕਿਤਾਬ ਨੂੰ ਮੁਕੰਮਲ ਵੀ ਕਰਨਾ ਹੈ ਤੇ ਇਤਨਾ ਜ਼ਿਆਦਾ ਵਕਤ ਇੱਕ ਕਿਸ਼ਤ ਵਿੱਚ ਨਹੀਂ ਲਾਇਆ ਜਾ ਸਕਦਾ। ਤੇ ਮੈਂ ਇਹ ਅਰਜ਼ ਕਰਦਾ ਆਪਣੇ ਸੁਣਨ ਵਾਲਿਆਂ ਨੂੰ ਕਿ ਹੀਰ ਵਾਰਿਸ ਸ਼ਾਹ ਦੇ ਕਿਸੇ ਵੀ ਅੱਖਰ ਦੀ, ਕਿਸੇ ਵੀ ਲਫ਼ਜ਼ ਦੀ, ਉਸ ਦਾ ਮਤਲਬ, ਉਸ ਦਾ ਮਾਨਾ ਅਗਰ ਤੁਸੀਂ ਪੁੱਛਣਾ ਚਾਹੋ ਤਾਂ ਤੁਸੀਂ ਮੇਰੇ ਨਾਲ ਰਜੂ ਕਰ ਸਕਦੇ ਹੋ, ਤੁਸੀਂ ਮੇਰੇ ਤੋਂ ਪੁੱਛ ਸਕਦੇ ਹੋ। ਇਨਸ਼ਾਅੱਲਾ ਵਾਰਿਸ ਸ਼ਾਹ ਦੇ ਕਲਾਮ ਦੇ ਇੱਕ ਲਫ਼ਜ਼ ਦੀ ਪੂਰੀ ਗੱਲ ਮੈਂ ਤੁਹਾਨੂੰ ਦੱਸਾਂਗਾ। ਮੇਰਾ WhatsApp ਨੰਬਰ ਵੀ ਜਿਹੜਾ ਹੈ ਉਹ ਵੀ ਮੇਰੇ ਇਸ ਚੈਨਲ ਦੇ ਉੱਤੇ ਮੌਜੂਦ ਹੈ, ਤੁਸੀਂ ਉੱਥੋਂ ਲੈ ਕੇ ਮੇਰੇ ਨਾਲ ਰਾਬਤਾ ਕਰਕੇ ਮੇਰੇ ਤੋਂ ਹਰ ਗੱਲ ਪੁੱਛ ਸਕਦੇ ਹੋ। ਤੇ ਮੈਂ ਅੱਲਾ ਦੇ ਹੁਕਮ ਨਾਲ ਪੀਰ ਵਾਰਿਸ ਸ਼ਾਹ ਦੇ ਇਸ ਕਿੱਸੇ ਵਿੱਚ ਵਰਤੇ ਹੋਏ ਮਾਂ ਬੋਲੀ ਦੇ ਇੱਕ ਲਫ਼ਜ਼ ਦੀ ਗੱਲ ਤੁਹਾਨੂੰ ਜ਼ਰੂਰ ਦੱਸਾਂਗਾ। ਹੁਣ ਦਿਓ ਇਜਾਜ਼ਤ, ਰੱਬ ਰਾਖਾ।